ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਅੱਜ 7 ਨਵੰਬਰ ਦਿਨ ਹੈਗਾ ਜੀ ਸ਼ੁੱਕਰਵਾਰ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵਿੰਦਰ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰਿੰਗਵਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਨੈਪ ਬੈਨੀਫਿਟਸ ਨੂੰ ਲੈ ਕੇ। ਜਿਹੜਾ ਰੌਲਾ ਰੱਪਾ ਹੈ ਉਹ ਕਿਸੇ ਤਣ ਪੱਤਣ ਤਾਂ ਜਿਹੜਾ ਉਹ ਨਹੀਂ ਲੱਗ ਰਿਹਾ ਹੈਗਾ। ਜਿਹੜੇ ਅਪੀਲ ਕੋਰਟਸ ਨੇ ਅੱਜ ਕਹਿ ਦਿੱਤਾ ਸੀਗਾ ਟਰੰਪ ਪ੍ਰਸ਼ਾਸਨ ਨੂੰ ਵੀ ਨਹੀਂ, ਤੁਹਾਨੂੰ ਜਿਹੜੀ ਸਨੈਪ ਬੈਨੀਫਿਟਸ ਦੇ ਵਿੱਚ ਰਾਸ਼ੀ ਜਿਹੜੀ ਉਹ ਦੇਣੀ ਹੀ ਪਵੇਗੀ। ਕੱਲ ਟਰੰਪ ਪ੍ਰਸ਼ਾਸਨ ਦੇ ਵਕੀਲਾਂ ਦੇ ਦੁਆਰਾ ਗੁਹਾਰ ਲਾਈ ਗਈ ਸੀ ਅਪੀਲ ਕੋਰਟ ਜਿਹੜੇ ਫਸਟ ਸਰਕਟ ਆ ਉਸ ਦੇ ਵਿੱਚ ਵੀ ਇਹ ਪੂਰੀ ਰਾਸ਼ੀ ਦੇਣ ਦੇ ਉੱਤੇ ਰੋਕ ਜਿਹੜੀ ਉਹ ਲਾਈ ਜਾਵੇ। ਹੁਣ ਰਾਸ਼ੀ ਨਾ ਦੇਣੀ ਪਵੇ ਇਸ ਦੇ ਲਈ 11ਵੇਂ ਘੰਟੇ ਦੇ ਵਿੱਚ ਸੁਪਰੀਮ ਕੋਰਟ ਦੇ ਕੋਲ ਹੁਣ ਟਰੰਪ ਪ੍ਰਸ਼ਾਸਨ ਜਿਹੜਾ ਫਰਿਆਦ ਲੈ ਕੇ ਪਹੁੰਚ ਗਿਆ ਆ ਵੀ ਲੋਕਾਂ ਨੂੰ ਜਿਹੜਾ ਰਾਸ਼ਨ ਦੇਣਾ ਆ, ਫੂਡ ਸਟੈਂਪ ਜਾਂ ਸਨੈਪ ਬੈਨੀਫਿਟਸ ਦੇਣੇ ਆ 42 ਮਿਲੀਅਨ ਲੋਕਾਂ ਨੂੰ, ਉਹ ਸਾਨੂੰ ਨਾ ਦੇਣ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਜਾਵੇ, ਉਸ ਦੇ ਉੱਤੇ ਰੋਕ ਲਾ ਦਿੱਤੀ ਜਾਵੇ ਜਿੱਦਾਂ ਅਪੀਲ ਕੋਰਟ ਨੇ ਆਖਿਆ ਆ। ਟਰੰਪ ਪ੍ਰਸ਼ਾਸਨ ਦੇ ਕੋਲ ਅੱਜ ਦਿਨ ਦੇ ਜਿਹੜੇ 12 ਵਜੇ ਤੱਕ ਦਾ ਵਕਤ ਆ ਵੀ ਉਹ ਸਾਰਿਆਂ ਨੂੰ ਪੂਰੀ ਰਾਸ਼ੀ ਜਿਹੜੀ ਆ 42 ਮਿਲੀਅਨ ਲੋਕਾਂ ਨੂੰ ਸਨੈਪ ਬੈਨੀਫਿਟਸ ਦੇ ਵਿੱਚ ਜਿਹੜੀ ਉਹ ਦੇਵੇ। ਪ੍ਰਸ਼ਾਸਨ ਇਹ ਕਹਿ ਰਿਹਾ ਆ ਵੀ ਜਿਹੜਾ $5 ਬਿਲੀਅਨ ਦਾ ਉਹਨਾਂ ਦੇ ਕੋਲ ਰਾਸ਼ੀ ਪਈ ਸੀ ਉਹ ਸਾਰੀ ਦੀ ਸਾਰੀ ਐਗਜ਼ੌਸਟ ਅਸੀਂ ਕਰ ਦਿੱਤੀ ਆ। ਜਿੰਨਿਆਂ ਨੂੰ ਜਿੰਨੇ ਘੱਲ ਸਕਦੇ ਸੀ ਵੀ ਉਹ ਅਸੀਂ ਹੁਣ ਘੱਲ ਦਿੱਤੇ ਹੈਗੇ ਆ। ਸੋ ਸੋਲਿਸਿਟਰ ਜਨਰਲ ਡੀ ਜੌਨ ਸੌਰ ਉਹਨਾਂ ਨੇ ਐਮਰਜੈਂਸੀ ਅਪੀਲ ਦੇ ਵਿੱਚ ਜਿਹੜਾ ਉਹ ਕਿਹਾ ਆ ਵੀ ਇਹ ਜਿਹੜੀ ਸ਼ਕਤੀ ਆ ਰਾਸ਼ੀ ਜਿਹੜੀ ਪ੍ਰਦਾਨ ਕਰਨ ਦੀ, ਇਹ ਕਾਂਗਰਸ ਦੇ ਵਾਲਟ ਦੀ, ਉਸਦੇ ਪਰਸ ਦੀ ਜਿਹੜੀ ਉਹ ਪਾਵਰ ਆ। ਐਗਜ਼ੈਕਟਿਵ ਨੂੰ ਸਿਰਫ ਟਾਸਕ ਕੀਤਾ ਗਿਆ ਆ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਲਿਮਿਟਿਡ ਰਿਸੋਰਸਿਸ ਆ ਉਹ ਪ੍ਰਾਇਓਰਟੀਜ਼ ਨੂੰ ਦੇਖਦੇ ਹੋਏ ਉਧਰ ਨੂੰ ਜਿਹੜੀ ਉਹਨਾਂ ਦੀ ਵੰਡ ਜਿਹੜੀ ਉਹ ਕਰੇ। ਸੋ ਅੱਜ ਪਹਿਲਾਂ ਫਸਟ ਸਰਕਟ ਨੇ ਐਡਮਿਨਿਸਟ੍ਰੇਸ਼ਨ ਦੀ ਇਸ ਦਰਖਾਸਤ ਨੂੰ ਰੱਦ ਕਰ ਦਿੱਤਾ ਸੀ, ਡਿਨਾਈ ਕਰ ਦਿੱਤਾ ਸੀਗਾ ਤੇ ਜਿਹੜੀ ਟੈਂਪਰੇਰੀ ਐਡਮਿਨਿਸਟ੍ਰੇਟਿਵ ਸਟੇ ਦੀ ਉਹਨਾਂ ਦੇ ਦੁਆਰਾ ਮੰਗ ਕੀਤੀ ਜਿਹੜੀ ਹੋ ਗਈ ਸੀਗੀ। ਸੋ ਉਸ ਤੋਂ ਬਾਅਦ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਝੱਟ ਦੇਣੀ ਸੁਪਰੀਮ ਕੋਰਟ ਦੇ ਦਰਵਾਜ਼ੇ ਜਿਹੜੇ ਉਹਨਾਂ ਨੇ ਖੜਕਾਏ ਹੈਗੇ ਆ। USDA ਦੇ ਅਫੀਸ਼ੀਅਲਸ ਉਹਨਾਂ ਨੇ ਨੋਟੀਫਾਈ ਕੀਤਾ ਹੈ ਸੂਬਿਆਂ ਨੂੰ ਅੱਜ ਫਰਾਈਡੇ ਦੇ ਵਿੱਚ, ਕਹਿੰਦੇ ਵੀ ਉਹ ਜਿਹੜੇ ਡਿਸਟ੍ਰਿਕਟ ਕੋਰਟ ਦੇ ਆਰਡਰ ਨੂੰ ਕੰਪਲਾਈ ਕਰਨ ਦੇ ਲਈ ਉਹ ਪੂਰਾ ਜਿਹੜਾ ਉਹ ਕੰਮ ਕਰ ਰਹੇ ਆ ਤਾਂ ਜੋ ਜਿਹੜੇ 42 ਮਿਲੀਅਨ ਲੋਕਾਂ ਨੂੰ ਜਿਹੜੀ ਸਨੈਪ ਬੈਨੀਫਿਟ ਆ, ਫੂਡ ਬੈਨੀਫਿਟਸ ਆ, ਉਹ ਪ੍ਰੋਵਾਈਡ ਕਿਤੇ ਜਿਹੜੇ ਉਹ ਜਾ ਸਕਣ ਜਿਹੜੇ ਸਨੈਪ ਦੇ ਲਈ ਅਨਰੋਲਡ ਹੈਗੇ ਆ ਨਵੰਬਰ ਮਹੀਨੇ ਦੇ ਲਈ। ਸੋ ਇਹ ਹੁਣ ਸੁਪਰੀਮ ਕੋਰਟ ਉਹਨਾਂ ਨੂੰ ਅਖੀਰ ਦੇ ਵਿੱਚ ਕੋਈ ਰਾਹਤ ਦਊਗੀ ਨਹੀਂ ਦਊਗੀ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਪਰ ਜਿੱਦਾਂ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਵੀ ਸਾਡੀ ਰਾਸ਼ੀ ਜਿਹੜੀ ਉਹ ਮੁੱਕ ਚੁੱਕੀ ਆ, ਸੋ ਕਿੱਥੋਂ ਡਾਲਰ ਆਉਣਗੇ, ਕਿੱਦਾਂ ਜਿਹੜੇ ਲੋਕਾਂ ਨੂੰ ਪ੍ਰਦਾਨ ਕੀਤੇ ਜਾਣਗੇ, ਇਹ ਹੁਣ ਨਵਾਂ ਜਿਹੜਾ ਉਹ ਭੰਬਲ ਭੁੱਸਾ ਜਿਹੜਾ ਇਸ ਟਾਈਮ ਬਣ ਚੁੱਕਾ ਆ। ਪਰ ਅਦਾਲਤਾਂ ਦੇ ਦੁਆਰਾ ਅਜੇ ਤੱਕ ਪ੍ਰਸ਼ਾਸਨ ਨੂੰ ਜਿਹੜੀ ਆ ਇਸ ਚੀਜ਼ ਦੇ ਵਿੱਚ ਰਾਹਤ ਨਹੀਂ ਮਿਲੀ ਹੈਗੀ। ਜਿਹੜੇ ਕ੍ਰਿਟਿਕਸ ਆ ਜਿਹੜੇ ਅਗੇਂਸਟ ਆ ਟਰੰਪ ਹੋਣਾ ਦੇ, ਉਹ ਕਹਿ ਰਿਹਾ ਵੀ ਦੇਖੋ ਲੋਕਾਂ ਨੂੰ ਭੁੱਖਿਆਂ ਰੱਖਣ ਦੇ ਲਈ ਟਰੰਪ ਹੋਣਾ ਨੇ ਸੁਪਰੀਮ ਕੋਰਟ ਦਾ ਵੀ ਜਿਹੜਾ ਉਹ ਦਰਵਾਜ਼ਾ ਖੜਕਾ ਦਿੱਤਾ ਹੈਗਾ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ ਤੇ ਸੁਪਰੀਮ ਕੋਰਟ ਕੀ ਇਹਨਾਂ ਦੇ 11th ਆਵਰ ਦੇ ਵਿੱਚ ਇਸ ਪਟੀਸ਼ਨ ਦੇ ਉੱਤੇ, ਇਸ ਅਰਜ਼ੀ ਦੇ ਉੱਤੇ ਕੋਈ ਕਾਰਵਾਈ ਕਰਦੀ ਆ ਜਾਂ ਨਹੀਂ। ਹਾਲ ਦੀ ਘੜੀ ਸੁਪਰੀਮ ਕੋਰਟ ਨੇ ਕੋਈ ਫੈਸਲਾ ਇਸ ਅਰਜ਼ੀ ਨੂੰ ਲੈ ਕੇ ਨਹੀਂ ਸੁਣਾਇਆ ਹੈਗਾ ਜੀ।
ਅਗਲੀ ਖਬਰ ਜਿਹੜੀ ਆ ਵੈਂਡੀ, ਜਿਹੜਾ ਕਿ ਇਸ ਟਾਈਮ ਬਹੁਤ ਵੱਡੀ ਇੱਕ ਚੇਨ ਹੈ ਰੈਸਟੋਰੈਂਟਸ ਦੀ, ਉਹਨਾਂ ਦੇ ਨਾਲ ਜੁੜੀ ਹੋਈ ਹੈ। ਜਿਵੇਂ ਆਪਾਂ ਸਵੇਰੇ ਵੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਅਮਰੀਕਾ ਦੀ ਇਕੋਨਮੀ ਦੇ ਬਾਰੇ ਚਰਚਾ ਕੀਤੀ ਸੀ, ਤੇ ਵੈਂਡੀ ਦੇ ਬਾਰੇ ਖਬਰ ਨਿਕਲ ਕੇ ਆ ਰਹੀ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਆਪਣੇ ਜਿਹੜੇ ਸੈਂਕੜੇ ਰੈਸਟੋਰੈਂਟਸ ਨੇ ਯੂਨਾਈਟਿਡ ਸਟੇਟਸ ਦੇ ਵਿੱਚ, ਉਹਨਾਂ ਨੂੰ ਬੰਦ ਕਰਨ ਜਾ ਰਿਹਾ। ਇਹਦੇ ਪਿੱਛੇ ਜਿਹੜੇ ਇਹਨਾਂ ਦੇ ਚੀਫ ਐਗਜ਼ੀਕਿਊਟਿਵ ਨੇ ਕੇਨ ਕੁੱਕ, ਉਹਨਾਂ ਦਾ ਕਹਿਣਾ ਹੈ ਵੀ ਅਸੀਂ ਕੁਝ ਜਿਹੜੇ ਸਟੋਰ ਨੇ ਉਹਨਾਂ ਦਾ ਡਾਟਾ ਜਿਹੜਾ ਖੰਗਾਲਿਆ, ਤੇ ਉਹ ਇੱਕ ਨਾਰਮਲ ਦੀ ਜਿਹੜੀ ਕਮਾਈ ਆ ਉਹ ਕਰ ਰਹੇ ਨੇ, ਜਿਨ੍ਹਾਂ ਦਾ ਐਸਟੀਮੇਟ 200 ਤੋਂ ਲੈ ਕੇ 360 ਤੱਕਰ ਹੈ। ਇਹ ਜਿਹੀਆਂ ਲੋਕੇਸ਼ਨਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਦੱਸੀ ਗਈ ਆ। ਉਹ ਕਹਿੰਦੇ ਕਿ ਇਹਨਾਂ ਦੀ ਕੰਸਿਸਟੈਂਟਲੀ ਜਿਹੜੀ ਅੰਡਰ ਪਰਫਾਰਮਿੰਗ ਜਿਹੜੀ ਆ ਉਹ ਜਾਰੀ ਆ, ਤੇ ਇਸ ਕਰਕੇ ਹੁਣ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਬੰਦ ਕਰਨ ਜਾ ਰਹੇ ਹਾਂ। ਜਿਹੜੇ ਲਗਾਤਾਰ ਇਸ ਤਰ੍ਹਾਂ ਦੀ ਘੱਟ ਕਮਾਈ ਦੇ ਵਿੱਚ ਨੇ, ਉਹਨਾਂ ਦੀ ਗਿਣਤੀ ਜਿਹੜੀ ਆ ਉਹ 140 ਦੱਸੀ ਗਈ ਆ। ਉਹਨਾਂ ਨੇ ਕਿਹਾ ਵੀ 140 ਜਿਹੜੇ ਨੇ ਉਹ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਤਿਮਾਹੀ ਦੇ ਵਿੱਚ ਉਹਦੇ ਬਾਰੇ ਫੈਸਲਾ ਜਿਹੜਾ ਉਹ ਲੈ ਲਵਾਂਗੇ, ਤੇ ਉਹਨਾਂ ਨੂੰ ਬੰਦ ਕਰ ਦਿਆਂਗੇ। ਇੱਥੇ ਵੀ ਦੱਸ ਦਈਏ ਵੀ ਕੁੱਕ ਨੇ ਜਿਹੜਾ ਉਹ ਦੱਸਿਆ ਵੀ ਚੇਨ ਜਿਹੜੀ ਆ ਇਹ ਐਕਸਪਲੋਰ ਕਰ ਰਹੀ ਹੈ ਵੀ ਹੋਰ ਜਿਹੜੇ ਅਲਟਰਨੇਟਿਵਸ ਨੇ ਮਾਰਕੀਟ ਨੂੰ ਲੈ ਕੇ, ਜਾਂ ਅਪਗ੍ਰੇਡਿੰਗ ਟੈਕਨੋਲੋਜੀ ਨੂੰ ਲੈ ਕੇ, ਜਾਂ ਇਕਵਿਪਮੈਂਟ ਨੂੰ ਉਹਦੀ ਇੰਪਰੂਵਿੰਗ ਨੂੰ ਲੈ ਕੇ, ਜਾਂ ਜਿਹੜਾ ਰੈਸਟੋਰੈਂਟ ਦੀ ਜਿਹੜੀ ਟਰਾਂਸਫਰਿੰਗ ਆ ਉਹਨੂੰ ਲੈ ਕੇ। ਸੋ ਕਹਿੰਦੇ ਵੀ ਉਹ ਇਸ ਤਰ੍ਹਾਂ ਦੀ ਜਿਹੜੀ ਅਸੀਂ ਆਪਦੇ ਪਲਾਨ ਦੇ ਵਿੱਚ ਉਹ ਚੀਜ਼ਾਂ ਨੂੰ ਜਿਹੜਾ ਐਡ ਕੀਤਾ ਹੈ। ਇਹ ਕਹਿੰਦੇ ਨਾਲ ਹੀ ਓਹਾਇਓ ਬੇਸਡ ਜਿਹੜੀ ਫਾਸਟ ਫੂਡ ਏਜੰਟ ਹੈ ਇਸ ਟਾਈਮ, ਉਹਨਾਂ ਨੇ 140 ਰੈਸਟੋਰੈਂਟਾਂ ਦੇ ਬਾਰੇ ਪਹਿਲਾਂ ਹੀ ਫੈਸਲਾ ਲੈ ਲਿਆ ਸੀ ਲਾਸਟ ਈਅਰ ਹੀ, ਜਦੋਂ ਉਹ ਸਿਮਿਲਰ ਪਰਫਾਰਮੈਂਸ ਇਸ਼ੂਜ਼ ਦੇ ਨਾਲ ਉਹ ਲਗਾਤਾਰ ਜੂਝ ਰਹੇ ਸਨ। ਸੋ ਹੁਣ ਉਹਨਾਂ ਨੇ ਕਿਹਾ ਵੀ ਇਹ ਜਿਹੜਾ 4.7% ਜਿਹੜਾ ਡ੍ਰੌਪ ਹੋਊਗਾ ਸਟੋਰ ਸੇਲਜ਼ ਦੇ ਮਾਮਲੇ ਦੇ ਵਿੱਚ ਯੂਐਸ ਦੇ ਵਿੱਚ। ਤੇ ਜਿਵੇਂ ਆਪਾਂ ਇਕੋਨਮੀ ਦੇ ਬਾਰੇ ਸਵੇਰੇ ਵੀ ਗੱਲ ਕਰ ਰਹੇ ਸਾਂ, ਤਾਂ ਵੱਖ-ਵੱਖ ਸਮੇਂ ਦੇ ਦੌਰਾਨ ਆਪਾਂ ਲੇ-ਆਫਸ ਦੀ ਵੀ ਚਰਚਾ ਕਰਦੇ ਹਾਂ, ਤੇ ਹੁਣ ਜੇਕਰ ਐਡੀਆਂ ਵੱਡੀਆਂ ਚੇਨ ਜਿਹੜੀਆਂ ਜਿਨ੍ਹਾਂ ਦਾ ਯੂਐਸ ਦੇ ਵਿੱਚ ਬਹੁਤ ਵੱਡਾ ਕਾਰੋਬਾਰ ਆ, ਤੇ ਜੇਕਰ ਉਹ ਵੀ ਕਹਿਣ ਵੀ ਸਾਡਾ ਕੰਮ ਨਹੀਂ ਚੱਲ ਰਿਹਾ ਜਾਂ ਟੈਕਨੋਲੋਜੀ ਕਰਕੇ ਅਸੀਂ ਅਪਗ੍ਰੇਡਿੰਗ ਕਰਨ ਜਾ ਰਹੇ ਹਾਂ, ਤੇ ਇੱਥੋਂ ਤੁਸੀਂ ਅੰਦਾਜ਼ਾ ਆਰਥਿਕਤਾ ਦਾ ਸਹਿਜੇ ਹੀ ਲਗਾ ਸਕਦੇ ਹੋ। ਜੀ। ਅਗਲੀ ਗੱਲ ਕਰੀਏ ਆਪਣੇ ਗੁਆਂਢੀ ਸੂਬੇ ਤੋਂ ਖਬਰ ਆ ਰਹੀ ਆ। ਓਰੇਗਨ ਦੇ ਵਿੱਚ ਜਿਹੜੇ ਇੱਕ ਫੈਡਰਲ ਜੱਜ ਆ, ਉਹਨਾਂ ਨੇ ਪੱਕੇ ਤੌਰ ਦੇ ਉੱਤੇ ਇੰਜੰਕਸ਼ਨ ਲਾ ਦਿੱਤੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਉਹ ਜਿਹੜੇ ਨੈਸ਼ਨਲ ਗਾਰਡਸ ਆ ਉਹ ਪੋਰਟਲੈਂਡ ਦੀਆਂ ਜਿਹੜੀਆਂ ਸਟਰੀਟਸ ਆ ਉਹਨਾਂ ਉੱਤੇ ਨਹੀਂ ਡਿਪਲੋਏ ਕਰ ਸਕਦੇ, ਵੀ ਉਹਨਾਂ ਨੂੰ ਨਹੀਂ ਲਾ ਸਕਦੇ। ਜਿਹੜੇ ਪ੍ਰੋਟੈਸਟ ਹੋ ਰਹੇ ਆ ਟਰੰਪ ਹੁਣਾਂ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਜ਼ ਆ ਉਸ ਦੇ ਉਲਟ ਉਹਨਾਂ ਨੂੰ ਖਦੇੜਨ ਦੇ ਲਈ ਜਾਂ ਉਹਨਾਂ ਦੇ ਵਿੱਚ ਡਰ ਪੈਦਾ ਕਰਨ ਦੇ ਲਈ ਨੈਸ਼ਨਲ ਗਾਰਡਸ ਨੂੰ ਫੈਡਰਲਾਈਜ਼ ਕੀਤਾ ਗਿਆ ਸੀਗਾ। ਅੱਜ ਜਿਹੜੇ ਯੂਐਸ ਡਿਸਟ੍ਰਿਕਟ ਜੱਜ ਕਰੀਨ ਜੇ ਐਮਰਗਟ, ਉਹਨਾਂ ਨੇ ਕਿਹਾ ਵੀ ਜਿਹੜਾ ਇਹ ਕੋਰਟ ਆ ਇਹ ਬਹੁਤ ਇੱਕ ਨੈਸੈਸਰੀ ਕਨਕਲੂਜਨ ਦੇ ਉੱਤੇ ਜਿਹੜਾ ਉਹ ਪਹੁੰਚਿਆ ਆ। ਕਹਿੰਦੇ ਵੀ ਨਾ ਹੀ ਕੋਈ ਰਿਬੈਲੀਅਨ ਦਾ ਡਰ ਆ, ਨਾ ਹੀ ਕੋਈ ਵਿਰੋਧ ਦਾ ਕੋਈ ਇਦਾਂ ਦਾ ਡਰ ਆ, ਤੇ ਨਾ ਹੀ ਇਸ ਟਾਈਮ ਕੋਈ ਰਿਬੈਲੀਅਨ ਇਦਾਂ ਦੀ ਜਿਹੜੀ ਉਹ ਚੱਲ ਰਹੀ ਆ, ਜਿਸ ਕਰਕੇ ਗਾਰਡਸ ਜਿਹੜੇ ਉਹ ਲਾਉਣੇ ਪੈਣ, ਕਿਉਂਕਿ ਜਿਹੜੀ ਰੈਗੂਲਰ ਫੋਰਸਿਸ ਆ ਉਹਦੇ ਨਾਲ ਵੀ ਤੁਸੀਂ ਜਿਹੜੇ ਲਾਜ਼ ਨੇ ਉਹਨਾਂ ਨੂੰ ਐਗਜ਼ੀਕਿਊਟ ਕਰ ਸਕਦੇ ਹੈਗੇ ਆ। ਸੋ ਉਹਨਾਂ ਨੇ ਟਰੰਪ ਹੁਣਾਂ ਨੇ ਫੈਡਰਲਾਈਜੇਸ਼ਨ ਕਰ ਦਿੱਤੀ ਸੀਗੀ ਨੈਸ਼ਨਲ ਗਾਰਡਸ ਦੀ, ਤੇ ਡਿਪਲੋਏ ਕੀਤੇ ਸੀਗੇ ਨੈਸ਼ਨਲ ਗਾਰਡਸ ਪੋਰਟਲੈਂਡ ਦੇ ਉੱਤੇ। ਇਹ ਜਿਹੜੇ ਯੂਐਸ ਡਿਸਟ੍ਰਿਕਟ ਜੱਜ ਕਰੀਨ ਜੇ ਐਮਰਗਟ ਆ, ਇਹਨਾਂ ਨੂੰ ਰਾਸ਼ਟਰਪਤੀ ਟਰੰਪ ਨੇ ਆਪਣੇ ਪਹਿਲੇ ਟਰਮ ਦੇ ਵਿੱਚ ਅਪੁਆਇੰਟ ਖੁਦ ਇਸ ਅਦਾਲਤ ਦੇ ਲਈ ਕੀਤਾ ਸੀਗਾ। ਸੋ ਟਰੰਪ ਪ੍ਰਸ਼ਾਸਨ ਇਸ ਜਿਹੜੀ ਰੂਲਿੰਗ ਦੇ ਉਲਟ ਅਗਲੀ ਜਿਹੜੀ ਅਪੀਲ ਆ ਉਚਲੀ ਅਦਾਲਤ ਦੇ ਵਿੱਚ ਜਿਹੜੇ ਉਹ ਜਾ ਸਕਦੇ ਆ। ਪਹਿਲਾਂ ਇਹੀ ਜਿਹੜੇ ਜੱਜ ਆ ਉਹਨਾਂ ਨੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਵੀ ਲਾਇਆ ਸੀਗਾ ਨੈਸ਼ਨਲ ਗਾਰਡਸ ਦੇ ਉੱਤੇ ਓਰੇਗਨ ਦੇ ਵਿੱਚ ਡਿਪਲਾਈ ਹੋਣ ਤੋਂ ਜਿਹੜਾ ਉਹ ਰੋਕਣ ਦੇ ਲਈ, ਜਿਹਨੂੰ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਉਹ ਅਪੀਲ ਕਰਨ ਜਾ ਰਿਹਾ ਆ। ਪਰ ਹੁਣ ਇੱਕ ਪਰਮਾਨੈਂਟ ਇੰਜੰਕਸ਼ਨ ਜਿਹੜੀ ਉਹ ਲਾ ਦਿੱਤੀ ਆ, ਇਹ ਕਹਿੰਦੇ ਹੋਏ ਵੀ ਹਾਲਾਤ ਕੁਛ ਇਦਾਂ ਦੇ ਜਿਹੜੇ ਨਹੀਂ ਬਣੇ ਤੇ ਨਾ ਹੀ ਬਣਨ ਦੇ ਕੋਈ ਅਸਾਰ ਆ, ਵੀ ਜਿਹਦੇ ਲਈ ਪੋਰਟਲੈਂਡ ਦੇ ਵਿੱਚ ਆਪਣੇ ਹੀ ਲੋਕਾਂ ਦੇ ਉੱਤੇ ਆਪਣੇ ਹੀ ਨਾਗਰਿਕਾਂ ਦੇ ਉੱਤੇ ਤੁਹਾਨੂੰ ਜਿਹੜਾ ਉਹ ਨੈਸ਼ਨਲ ਗਾਰਡਸ ਲਾਉਣੇ ਪੈ ਜਾਣ। ਜੀ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੀ ਇੱਕ ਬੱਚੀ ਦੇ ਲਾਪਤਾ ਹੋਣ ਦੇ ਨਾਲ ਜੁੜੀ ਹੋਈ ਹੈ, ਜਿਹੜੀ ਕਿ 3 ਹਫ਼ਤੇ ਪਹਿਲਾਂ ਲਾਪਤਾ ਹੋ ਗਈ ਸੀ, ਤੇ ਪਰ ਉਸ ਮਾਮਲੇ ਦੇ ਵਿੱਚ ਹੁਣ ਉਹਦੀ ਮਾਤਾ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ ਗਿਆ। ਅਥਾਰਟੀਜ਼ ਦਾ ਕਹਿਣਾ ਹੈ ਕਿ ਮੈਲਡੀ ਬਜ਼ਰਡ ਜਿਹੜੇ ਨੇ ਉਹ ਬੱਚੀ ਜਿਹੜੀ ਉਹ 3 ਹਫ਼ਤੇ ਹੋ ਗਏ ਉਹ ਤੋਂ ਲਾਪਤਾ, 9 ਸਾਲਾਂ ਦੀ ਉਹ ਬੱਚੀ ਦੱਸੀ ਗਈ ਆ। ਤੇ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਕਰਦਿਆਂ ਵੈਂਡਨਬਰਗ ਵਿਲੇਜ ਦੀ ਰਹਿਣ ਵਾਲੀ ਐਸ਼ਲੇ ਬਜ਼ਰਡ, ਜਿਹੜੀ ਕਿ ਉਹਦੀ ਮਾਤਾ ਦੱਸੀ ਗਈ ਹੈ, ਇਹਨੂੰ ਕਸਟਡੀ ਦੇ ਵਿੱਚ ਲਿਆ ਗਿਆ ਸੈਂਟਾ ਬਾਰਬਰਾ ਕਾਉਂਟੀ ਸ਼ੈਰਿਫ ਦੇ ਡਿਪਟੀਜ਼ ਦੇ ਵੱਲੋਂ। ਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਫੈਲਨੀ ਵਾਰੰਟ ਫॉर ਫਾਲਸ ਇੰਪ੍ਰਿਜ਼ਨਮੈਂਟ ਦੇ ਮਾਮਲੇ ਦੇ ਵਿੱਚ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਉਹ ਕਹਿੰਦੇ ਕਿ ਐਸ਼ਲੇ ਬਜ਼ਰਡ ਜਿਹੜੀ ਆ ਉਹਦੇ ਉੱਤੇ ਇਹ ਦੋਸ਼ ਲੱਗਿਆ ਵੀ ਉਹਨੇ ਵਿਕਟਮ ਨੂੰ
ਉਸ ਥਾਂ ਦੇ ਉੱਤੇ ਰੱਖਿਆ ਜਿੱਥੇ ਉਹਨੂੰ ਕੈਦ ਬਣਾ ਕੇ ਰੱਖਿਆ ਗਿਆ ਸੀਗਾ। ਤੇ ਉਸ ਤੋਂ ਬਾਅਦ ਵੀ ਇਹ ਕਹਿੰਦੇ ਵੀ ਇਹ ਫਾਲਸ ਇੰਪ੍ਰਿਜ਼ਨਮੈਂਟ ਦਾ ਜਿਹੜਾ ਚਾਰਜ ਆ ਉਹ ਇਸ ਕਰਕੇ ਲਾਇਆ ਗਿਆ ਵੀ ਸ਼ੱਕ ਆ ਵੀ ਸ਼ਾਇਦ ਉਹਨੇ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੀ ਹਰਕਤ ਨੂੰ ਵੀ ਜਿਹੜਾ ਉਹ ਅੰਜਾਮ ਦਿੱਤਾ ਹੋਊਗਾ। ਹੁਣ ਜਿਹੜਾ ਐਸ਼ਲੇ ਬਜ਼ਰ ਨੂੰ ਇਸ ਮਾਮਲੇ ਦੇ ਵਿੱਚ ਬੁੱਕ ਕੀਤਾ ਗਿਆ ਹੈ, ਨਦਰਨ ਬ੍ਰਾਂਚ ਜੇਲ੍ਹ ਦੇ ਵਿੱਚ ਸੈਂਟਾ ਮਾਰੀਆ ਦੇ ਵਿੱਚ, ਜਿੱਥੇ ਕਿ ਉਹਨੂੰ ਕਸਟਡੀ ਦੇ ਵਿੱਚ ਹੀ ਰਹਿਣਾ ਪਊਗਾ ਤੇ ਉਹਦੀ ਬੇਲ ਦੇ ਲਈ $1 ਲੱਖ ਦੀ ਜਿਹੜੀ ਰਕਮ ਆ ਉਹ ਰੱਖੀ ਹੋਈ ਆ। ਮੈਲੋਡੀ ਬਜ਼ਰਡ ਜਿਹੜੀ ਕਿ ਇਹਦੀ ਬੱਚੀ ਆ ਉਹ 9 ਸਾਲਾਂ ਦੀ ਆ ਤੇ ਇਹ ਲਾਸਟ ਮੰਥ ਦੇ ਵਿੱਚ ਲਾਪਤਾ ਹੋ ਗਈ ਸੀਗੀ। ਲੋਮਪੋਕ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੈ ਉੱਥੋਂ। ਤੇ ਉਸ ਤੋਂ ਬਾਅਦ ਦੱਸਿਆ ਗਿਆ ਵੀ ਇਹਦੇ ਤੋਂ ਜਾਂਚ ਪੜਤਾਲ ਹੋਈ ਤੇ ਪਰ ਵੈਂਡਨਬਰਗ ਦੇ ਵਿੱਚ ਇਹਦਾ ਇੱਕ ਹੋਰ ਟਿਕਾਣਾ ਸੀ ਜਿੱਥੇ ਛਾਪੇਮਾਰੀ ਕੀਤੀ ਗਈ ਸੀ। ਪਰ ਹੁਣ ਉਸ ਘਟਨਾ ਦੇ ਵਿੱਚ ਸ਼ੱਕ ਦੇ ਆਧਾਰ ਦੇ ਉੱਤੇ ਉਹਦੀ 40 ਸਾਲਾ ਮਾਤਾ ਐਸ਼ਲੇ ਬਜ਼ਟ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ, ਡਿਟੇਨ ਕਰ ਲਿਆ ਜਾਂ ਕਹ ਲਓ ਕਿ ਗ੍ਰਿਫਤਾਰ ਕਰ ਲਿਆ। ਜੀ, ਅੱਜ ਪਹਿਲਾ ਦਿਨ ਸੀਗਾ ਜਦ 에ਅਰ ਟ੍ਰੈਫਿਕ ਨੂੰ ਘਟਾਇਆ ਗਿਆ ਸੀਗਾ। FAA ਦੇ ਦੁਆਰਾ ਜਿਹੜੀਆਂ ਫਲਾਈਟ ਰਿਡਕਸ਼ਨਸ ਆ ਉਹ ਅੱਜ ਸ਼ੁਰੂ ਹੋਈਆਂ ਸੀ ਤੇ ਕਹਿੰਦੇ ਵੀ ਇਸ ਵੀਕਐਂਡ ਦੇ ਉੱਤੇ ਇਹ ਹੋਰ ਮਾੜੀਆਂ ਜਿਹੜੀਆਂ ਉਹ ਬਣ ਸਕਦੀਆਂ ਆ। ਜਿਹੜੇ ਟਰੈਵਲਰਸ ਆ ਉਹ ਗੁੱਸੇ ਦੇ ਵਿੱਚ ਵੀ ਨੇ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਸਾਡਾ ਜਿਹੜੇ ਟਰੈਵਲ ਪਲਾਨਸ ਆ ਉਹਨਾਂ ਦਾ ਇਵੈਂਚੁਅਲੀ ਕੀ ਬਣਨਾ ਆ। ਮੈਜੋਰਟੀ ਦੇ ਵਿੱਚ ਤਾਂ ਸੇਮ ਟਰੈਵਲ ਪਲਾਨਸ ਲੋਕਾਂ ਦੇ ਜਿਹੜੇ ਚੱਲਣਗੇ, ਪਰ ਜਿਨ੍ਹਾਂ ਦੇ ਨਾਲ ਬੀਤਦੀ ਆ ਉਹਨਾਂ ਨੂੰ ਜਿਹੜਾ ਖਾਸਾ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਆ। ਸੋ ਟਰੈਵਲਰਸ ਨੂੰ ਅੱਜ ਪਹਿਲਾ ਦਿਨ ਸੀਗਾ ਜਦ ਇਹ ਸਮੱਸਿਆਵਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਹੈਗਾ ਆ। ਸੋ ਬਹੁਤ ਸਾਰੇ ਜਿਹੜੇ ਟਰੈਵਲਰਸ ਆ ਉਹਨਾਂ ਨੂੰ ਲੰਬੇ ਇੰਤਜ਼ਾਰ ਜਿਹੜੇ ਆ 에ਅਰ ਟ੍ਰੈਫਿਕ ਕੱਟਸ ਆ ਉਸ ਦੇ ਨਾਲ ਜਿਹੜੇ ਉਹ ਝੱਲਣੇ ਪਏ ਆ। ਕਹਿੰਦੇ ਵੀ ਅਜੇ ਤਾਂ ਪਹਿਲਾ ਦਿਨ ਸੀਗਾ, ਵਰਸਟ ਇਜ਼ ਸਟਿਲ ਟੂ ਕਮ, ਵੀ ਅਜੇ ਹੋਰ ਵੀ ਮਾੜੀ ਜਿਹੜੀ ਸਥਿਤੀ ਆ ਉਹ ਬਣ ਸਕਦੀ ਹੈ। ਇੱਕ ਐਮਰਜੈਂਸੀ ਆਰਡਰ ਰਿਲੀਜ਼ ਕੀਤਾ ਗਿਆ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ, ਜਿਸ ਦੇ ਵਿੱਚ 에ਅਰਲਾਈਨਸ ਨੂੰ 4% ਆਪਣੀਆਂ ਜਿਹੜੀਆਂ ਫਲਾਈਟਸ ਆ ਉਹ ਘਟਾਉਣ ਦੇ ਲਈ ਆਖਿਆ ਗਿਆ ਆ। ਫਰਾਈਡੇ ਨੂੰ, ਮੰਗਲਵਾਰ ਤੱਕ ਇਹ 6% ਹੋਊਗਾ, ਥਰਸਡੇ ਤੱਕ 8%, ਨਵੰਬਰ 14 ਤੱਕ 10%। ਤੇ ਕਹਿੰਦੇ ਵੀ ਜੇ ਸ਼ਟਡਾਊਨ ਇਦਾਂ ਹੀ ਚੱਲਦਾ ਰਿਹਾ ਤਾਂ ਜਿਹੜੀ ਇਹ ਨੰਬਰ ਆ ਵਧਾ ਕੇ 20% ਤੱਕ ਕਰ ਦਿੱਤਾ ਜਾਵੇਗਾ। ਸੋ ਲੋਕ ਖਾਸੇ ਜਿਹੜੇ ਆ ਉਹ ਪਰੇਸ਼ਾਨ ਹੋ ਰਹੇ ਆ। ਕੈਲੀਫੋਰਨੀਆ ਦੇ ਜਿਹੜੇ ਮੇਜਰ 에ਅਰਪੋਰਟਸ ਆ, ਚਾਹੇ ਉਹ LA ਆ, ਚਾਹੇ ਸੈਨ ਫਰਾਂਸਿਸਕੋ ਆ, ਚਾਹੇ ਸੈਨ ਡਿਏਗੋ ਆ, ਚਾਹੇ ਓਕਲੈਂਡ ਆ, ਇਹਨਾਂ ਸਾਰਿਆਂ ਦੇ ਵਿੱਚ ਕਹਿੰਦੇ ਵੀ ਜਿਹੜੇ ਟਰੈਵਲਰਸ ਆ ਉਹਨਾਂ ਨੂੰ ਜਿਹੜੇ ਡਿਲੇਜ਼ ਦਾ, ਕੈਂਸਲੇਸ਼ਨਸ ਦਾ ਸਾਹਮਣਾ ਕਰਨਾ ਪਿਆ ਹੈਗਾ ਆ। ਸੋ ਕਹਿੰਦੇ ਵੀ ਸਭ ਤੋਂ ਜ਼ਿਆਦਾ ਹਿੱਟ ਹੋਇਆ ਆ ਕੈਲੀਫੋਰਨੀਆ ਦੇ ਵਿੱਚ ਓਕਲੈਂਡ ਇੰਟਰਨੈਸ਼ਨਲ, ਜਿੱਥੇ ਈਅਰ ਟੂ ਈਅਰ ਪਿਛਲੇ ਸਾਲ ਦੇ ਮੁਕਾਬਲੇ 19% ਜਿਹੜਾ ਟ੍ਰੈਫਿਕ ਦੇ ਵਿੱਚ ਤੇ ਟਰੈਵਲਰਸ ਦੇ ਜਿਹੜੇ ਨੰਬਰ ਦੇ ਵਿੱਚ ਡਿੱਗਿਆ ਜਿਹੜਾ ਉਹ ਹੈਗਾ ਆ। LA ਦੇ ਵਿੱਚ ਤਕਰੀਬਨ 4%, ਜਿੱਦਾਂ ਇਹਨਾਂ ਨੇ ਆਖਿਆ ਸੀਗਾ। ਲੌਂਗ ਬੀਚ ਦੇ ਵਿੱਚ 10%, ਸੈਨ ਹੋਜ਼ੇ ਦੇ ਵਿੱਚ 8.5% ਜਿਹੜੇ ਆ ਉਹ ਟਰੈਵਲਰਸ ਇਸ ਦੇ ਵਿੱਚ ਘਟੇ ਜਿਹੜੇ ਉਹ ਹੈਗੇ ਆ। ਸੋ ਅਜੇ ਤੱਕ ਵੀ ਜਿਹੜੇ 에ਅਰ ਟ੍ਰੈਫਿਕ ਕੰਟਰੋਲਰਸ ਆ ਜਿਨ੍ਹਾਂ ਦੇ 2 ਪੇ ਚੈੱਕ ਮਿਸ ਹੋ ਚੁੱਕੇ ਆ ਸ਼ਟਡਾਊਨ ਦੇ ਚੱਲਦੇ ਆ, ਉਹਨਾਂ ਨੂੰ ਕੋਈ ਉਗਸੁਗ ਨਹੀਂ ਪਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਜਿਹੜਾ ਉਹ ਬਣਨ ਜਾ ਰਿਹਾ ਆ। ਤੇ ਅੱਜ ਵੀ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਚੱਲਦੀ ਹੀ ਜਿਹੜੀ ਰਹੀ ਆ। ਜਿਹੜੇ ਲਿਆਂਦੇ ਜਾ ਰਹੇ ਸੀਗੇ ਪ੍ਰਪੋਜ਼ਲ, ਉਹਨਾਂ ਦੇ ਵਿੱਚ ਦੋਨਾਂ ਧਿਰਾਂ ਨੇ ਇੱਕ ਦੂਜੇ ਦੇ ਪ੍ਰਪੋਜ਼ਲਸ ਨੂੰ ਨਾ ਜਿਹੜੀ ਆ ਉਹ ਕਰ ਦਿੱਤੀ ਹੈਗੀ ਆ। ਸੋ ਦੋਨੋਂ ਕਹਿ ਰਹੇ ਆ ਦੂਜੀ ਧਿਰ ਨੂੰ ਵੀ ਤੁਹਾਨੂੰ ਬਸ ਹਾਂ ਹੀ ਕਹਿਣਾ ਆ ਸਾਡੇ ਪ੍ਰਪੋਜ਼ਲ ਦੇ ਉੱਤੇ, ਸ਼ਟਡਾਊਨ ਜਿਹੜਾ ਉਹ ਖੁੱਲ ਜਾਊਗਾ। ਪਰ ਦੋਨੋਂ ਹੀ ਕਿਸੇ ਦੀ ਵੀ ਇਸ ਟਾਈਮ ਨਹੀਂ ਮੰਨ ਰਹੇ ਤੇ ਉਹਦੇ ਚੱਲਦਿਆਂ ਆਮ ਲੋਕਾਂ ਨੂੰ ਕਾਫੀ ਜ਼ਿਆਦੀ ਹੁਣ ਸਮੱਸਿਆਵਾਂ ਦਾ ਨਾਲ ਸਾਹਮਣਾ ਕਰਨਾ ਪੈ ਰਿਹਾ ਆ। ਜੀ, ਅਗਲੀ ਗੱਲ ਕਰੀਏ ਫ੍ਰੈਜ਼ਨੋ ਦੀ। ਫ੍ਰੈਜ਼ਨੋ ਦੇ ਬਾਰੇ UC ਬਰਕਲੇ ਦਾ ਜਿਹੜਾ ਡਿਪੂਟੇਸ਼ਨ ਡਾਟਾ ਪ੍ਰੋਜੈਕਟ ਆ ਉਹਨੇ ਡਾਟਾ ਕੰਪਾਈਲਡ ਕੀਤਾ ਤੇ ਉਹ ਇਸ ਸਿੱਟੇ ਦੇ ਉੱਤੇ ਪਹੁੰਚੇ ਆ ਵੀ 2025 ਦੇ ਵਿੱਚ ਜਿਹੜੀ ਫ੍ਰੈਜ਼ਨੋ ਦੇ ਵਿੱਚ ਜਿਹੜੇ ਜਨਰਲ ਫ੍ਰੈਜ਼ਨੋ ਦੇ ਏਰੀਆ ਨੇ ਉੱਥੇ ਤਕਰੀਬਨ 600 ਦੇ ਕਰੀਬ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਆਈਸ ਦਾ ਕਹਿੰਦੇ ਇਹ ਜਿਹੜਾ ਅਰੈਸਟ ਆ ਇਹ ਤਕਰੀਬਨ ਜਨਵਰੀ ਤੋਂ ਲੈ ਕੇ ਜੁਲਾਈ 29 ਤੱਕ ਆ ਇਸ ਸਾਲ ਦੇ ਵਿੱਚ, ਤੇ ਜਿਹੜਾ ਕਿ 71% ਇਨਕਰੀਜ਼ ਦੱਸਿਆ ਗਿਆ ਪਿਛਲੇ ਸਾਲ ਦੇ ਇੰਟਾਇਰ ਈਅਰ ਤੋਂ, ਜਿਹੜਾ 2024 ਦੇ ਵਿੱਚ, ਜਿਹਦੇ ਵਿੱਚ ਕੁੱਲ ਸਾਲ ਦੇ ਵਿੱਚ 331 ਜਣਾਂ ਨੂੰ ਅਰੈਸਟ ਜਿਹੜਾ ਉਹ ਕੀਤਾ ਗਿਆ ਸੀਗਾ। 270 ਜਾਣੇ ਜਿਹੜੇ ਨੇ ਅਜਿਹੇ ਨੇ ਉਹਨਾਂ ਨੂੰ ਆਲਰੇਡੀ ਜਿਹੜੇ ਫ੍ਰੈਜ਼ਨੋ ਦੇ ਵਿੱਚੋਂ ਫੜੇ ਸੀਗੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਮੈਕਸੀਕੋ ਜਿਹੜਾ ਉਹਨਾਂ ਨੇ ਹਾਈਐਸਟ ਨੰਬਰ ਰਿਸੀਵ ਕੀਤਾ, ਇਹਦੇ ਵਿੱਚ ਤਕਰੀਬਨ 200 ਬੰਦਾ ਜਿਹੜਾ ਮੈਕਸੀਕੋ ਦਾ ਉਹ ਡਿਪੋਰਟ ਕੀਤਾ ਗਿਆ ਵੱਖ-ਵੱਖ ਥਾਵਾਂ ਦੇ ਉੱਤੇ। ਉਹ ਕਹਿੰਦੇ ਵੀ ਜਿਹੜਾ ਇਸ ਟਾਈਮ ਨੰਬਰ ਆ ਐਕਸਪੈਕਟ ਆ ਉਹ ਹੋਰ ਵੀ ਵੱਧ ਸਕਦਾ ਕਿਉਂਕਿ US ਜਿਹੜੇ ਪ੍ਰੈਜ਼ੀਡੈਂਟ ਨੇ ਡੋਨਾਲਡ ਟਰੰਪ
ਉਹਨਾਂ ਨੇ ਜਿਹੜਾ ਬਿਗ ਬਿਊਟੀਫੁਲ ਬਿੱਲ ਐਕਟ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਉਹ 170 ਬਿਲੀਅਨ ਜਿਹੜਾ ਫੰਡ ਆ ਉਹ ਐਲੋਕੇਟ ਕਰਨ ਜਾ ਰਹੇ ਨੇ, ਤਾਂ ਜੋ ਸਦਰਨ ਬਾਰਡਰ ਦੇ ਇਲਾਕੇ ਨੇ ਉਹਨਾਂ ਉੱਥੇ ਕੰਸਟਰਕਸ਼ਨ ਹੋ ਸਕੇ, ਵਾਲ ਬਣ ਸਕੇ ਤੇ ਡਿਪੋਰਟੇਸ਼ਨ ਦਾ ਜਿਹੜਾ ਪ੍ਰੋਸੈਸ ਆ ਇਹਨੂੰ ਤੇਜ਼ ਕੀਤਾ ਜਾ ਸਕੇ। ਇਹਦੇ ਲਈ ਕਹਿੰਦੇ ਵੀ ਆਪਾਂ ਨੂੰ ਪਤਾ ਹੀ ਹੈ ਵੀ 10,000 ਜਿਹੜੇ ਨਿਊ ਏਜੰਟਸ ਨੇ ਉਹਨਾਂ ਨੂੰ ਹਾਇਰ ਕੀਤਾ ਗਿਆ ਤੇ ਐਟਲੀਸਟ 1 ਮਿਲੀਅਨ ਜਿਹੜੇ ਐਨੂਅਲ ਡਿਪੋਰਟੇਸ਼ਨਸ ਆ ਉਹਨਾਂ ਨੂੰ ਅੰਜਾਮ ਦੇਣ ਦੇ ਲਈ ਇਹ ਅਮਾਊਂਟ ਦੱਸ ਰਹੀ ਹੈ ਵੀ ਤਕਰੀਬਨ 2700 ਡਿਪੋਰਟੇਸ਼ਨ ਜਿਹੜੀਆਂ ਉਹ ਡੇਲੀ ਹੋ ਰਹੀਆਂ ਨੇ ਇਸ ਟਾਈਮ, ਜਿਹੜਾ ਕਿ ਗੋਲ ਆ ਤੇ 4 ਟਾਈਮਸ ਜਿਹੜਾ ਕਰੰਟ ਨੰਬਰ ਆ ਤਕਰੀਬਨ ਪਿਛਲੇ ਸਾਲਾਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਦੱਸਿਆ ਗਿਆ ਹੈ। 57% ਜਿਹੜੀਆਂ ਅਰੈਸਟ ਹੋਈਆਂ ਨੇ ਫ੍ਰੈਜ਼ਨੋ ਦੇ ਵਿੱਚ, ਉਹਨਾਂ ਦੇ ਵਿੱਚ ਦੱਸਦੇ ਆ ਵੀ ਕੁਛ ਗਿਣਤੀ ਜਿਹੜੀ ਉਹ ਕ੍ਰਿਮੀਨਲਸ ਦੀ ਵੀ ਆ। ਡਿਪੋਰਟੇਸ਼ਨ ਡਾਟਾ ਪ੍ਰੋਜੈਕਟ ਦੇ ਵਿੱਚੋਂ ਜਿਹੜਾ ਡਾਟਾ ਕੰਪਾਈਲ ਕੀਤਾ ਗਿਆ ਉਹਦੇ ਅਕੋਰਡਿੰਗ ਇਸ ਟਾਈਮ 107 ਬੰਦੇ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਕ੍ਰਿਮੀਨਲ ਚਾਰजेस ਆ ਉਹ ਪੈਂਡਿੰਗ ਪਏ ਆ। 139 ਹੈ ਜਿਨ੍ਹਾਂ ਨੇ ਇਮੀਗ੍ਰੇਸ਼ਨ ਨੂੰ ਵਾਇਲੇਸ਼ਨ ਕੀਤਾ ਤੇ ਪਰ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆ। ਸੋ ਆਪਾਂ ਨੂੰ ਇਹ ਤਾਂ ਜ਼ਰੂਰ ਆਪਾਂ ਜਦੋਂ ਤੋਂ ਇਮੀਗ੍ਰੇਸ਼ਨ ਦੇ ਮਾਮਲਿਆਂ ਦੀ ਗੱਲ ਚੱਲ ਰਹੀ ਹੈ ਤੇ ਆਪਾਂ ਕਹਿ ਰਹੇ ਹਾਂ ਕਿ ਭਈ ਆਪਦੇ ਡਾਕੂਮੈਂਟ ਜਾਂ ਅਤੀਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੀਤਾ ਜਿਹੜਾ ਕ੍ਰਾਈਮ ਉਹ ਤੁਹਾਡੇ ਮੂਹਰੇ ਆ ਸਕਦਾ। ਸੋ ਉਹਨਾਂ ਨੇ ਆਲਰੇਡੀ ਦੱਸਿਆ ਵੀ 139 ਬੰਦੇ ਫ੍ਰੈਜ਼ਨੋ ਦੇ ਅਜਿਹੇ ਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕੋਈ ਜਿਹੜਾ ਕ੍ਰਾਈਮ ਉਹ ਕੀਤਾ ਸੀਗਾ ਤੇ ਇਸ ਕਰਕੇ ਉਹ ਰਡਾਰ ਤੇ ਆਏ ਨੇ। ਆਈਸ ਡਿਟੈਂਸ਼ਨਸ ਦੇ ਵਿੱਚ ਦੱਸਦੇ ਨੇ ਕਿ ਜਿਹੜੇ ਉਹ ਬੰਦੇ ਇਸ ਟਾਈਮ ਰੱਖੇ ਹੋਏ ਨੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਅਜਿਹੀ ਹੈ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਕਨਵਿਕਸ਼ਨ ਨਹੀਂ ਹੈ। ਪਰ ਕਹਿੰਦੇ ਕਿ ਟ੍ਰਾਂਜੈਕਸ਼ਨਲ ਰਿਕਾਰਡ ਐਕਸੈਸ ਕਲੀਅਰਿੰਗ ਹਾਊਸ ਜਿਹੜਾ ਉਹਦੇ ਦੱਸਣ ਦੇ ਮੁਤਾਬਕ 42,755 ਲੋਕ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਇਸ ਟਾਈਮ ਆਈਸ ਨੇ ਜਿਹੜੇ ਫੜੇ ਨੇ ਜਾਂ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਤੇ ਉਹਨਾਂ ਦੀਆਂ ਕਨਵਿਕਸ਼ਨਸ ਹੋਈਆਂ ਸੀਗੀਆਂ। ਹੁਣ ਇਹ ਡਾਟੇ ਦਾ ਜੇ ਤੁਸੀਂ ਇਹਨੂੰ ਇੱਕ ਹੋਰ ਨਜ਼ਰੀਏ ਦੇ ਨਾਲ ਦੇਖੋਗੇ ਤਾਂ ਤੁਹਾਨੂੰ ਇਹ ਲੱਗੂਗਾ ਵੀ ਜਿਵੇਂ ਇਹ ਡਾਟਾ ਟਰੰਪ ਸਰਕਾਰ ਦੇ ਡਿਪੋਰਟੇਸ਼ਨ ਪਲਾਨ ਨੂੰ ਉਹ ਬਰੀ ਕਰਦਾ, ਮਤਲਬ ਉਹਨੂੰ ਡਿਫੈਂਡ ਕਰਦਾ ਵੀ ਅਸੀਂ ਤਾਂ ਇੰਨਾ ਅੰਕੜਾ ਜਿਹੜਾ ਦਿੱਤਾ। ਪਰ ਅਸਲ ਦੇ ਵਿੱਚ ਇੱਕ ਸੱਚਾਈ ਇਹਦੇ ਪਿੱਛੇ ਇਹ ਵੀ ਹੈ ਵੀ ਆਪਾਂ ਨੂੰ ਪਤਾ ਵੀ ਇਹਦੇ ਵਿੱਚ ਆਟੇ 'ਚ ਜਿਹੜਾ ਘੁਣ ਆ ਉਹ ਵੀ ਪਿਸ ਗਿਆ ਤੇ ਉੱਥੇ ਕਈ ਬੰਦਿਆਂ ਨਾਲ ਜਿਹੜੀਆਂ ਜ਼ਿਆਦਤੀਆਂ ਵੀ ਹੋਈਆਂ ਨੇ ਤੇ ਉਹਨਾਂ ਦੀਆਂ ਖਬਰਾਂ ਵੀ ਆਪਾਂ ਪੰਜਾਬੀ USA ਦੇ ਉੱਤੇ ਸਾਂਝੀਆਂ ਕਰਦੇ ਰਹੇ ਹਾਂ ਜੀ। ਜਾਂਦੇ ਜਾਂਦੇ ਪ੍ਰਵੀਨ ਜੀ ਗੱਲ ਕਰਦੇ ਜਾਈਏ, ਬਹਿ ਕੇ ਦੇਖ ਜਵਾਨਾ ਬਾਬੇ 골ਡ ਮੈਡਲ ਜਿੱਤਦੇ ਨੇ। ਕਿਆ ਬਾਤ। ਕੱਲ ਆਪਾਂ ਜਿਹੜਾ ਸ਼ੇਅਰ ਕੀਤਾ ਸੀਗਾ ਗੁਰਬਖਸ਼ ਸਿੰਘ ਸਿੱਧੂ ਹੁਣਾਂ ਨੇ ਹੈਮਰ ਥਰੋ ਦੇ ਵਿੱਚ 43.57 ਮੀਟਰ ਜਿਹੜਾ ਉਹ ਸਿੱਟ ਕੇ ਨਾਰਥ ਸੈਂਟਰਲ ਕੈਰੇਬੀਅਨ ਮਾਸਟਰਸ ਐਥਲੈਟਿਕ ਚੈਂਪੀਅਨਸ਼ਿਪ 2025 ਜੋ ਮੈਕਸੀਕੋ ਸਿਟੀ ਮੈਕਸੀਕੋ ਦੇ ਵਿੱਚ ਹੋ ਰਹੀ ਹੈ ਉਹਦੇ ਵਿੱਚ 골ਡ ਮੈਡਲ ਜਿੱਤਿਆ ਆ। ਅੱਜ ਦੋ ਹੋਰ ਖਬਰਾਂ ਇਸ ਦੇ ਨਾਲ ਜਿਹੜੀਆਂ ਜੁੜੀਆਂ ਹੈ। ਗੁਰਬਖਸ਼ ਸਿੰਘ ਸਿੱਧੂ ਹੁਣਾਂ ਨੇ ਇੱਕ ਹੋਰ ਕੈਟਾਗਰੀ ਦੇ ਵਿੱਚ ਵੇਟ ਥਰੋ ਦੇ ਵਿੱਚ ਉਹਨਾਂ ਨੇ ਇੱਕ ਹੋਰ 골ਡ ਮੈਡਲ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਆ ਤੇ ਨਾਲ ਹੀ ਉਹਨਾਂ ਦੇ ਜਿਹੜੇ ਗਏ ਸੁਖਨੈਨ ਸਿੰਘ ਉਹਨਾਂ ਨੇ ਜਿਹੜਾ ਬ੍ਰੌਂਜ਼ ਦਾ ਮੈਡਲ ਆ ਉਹ ਜਿੱਤਿਆ ਆ ਲੌਂਗ ਜੰਪ ਦੇ ਵਿੱਚ। ਕੱਲ ਮੈਂ ਸੋਚਦਾ ਸੀ 60 ਤੋਂ ਉੱਤੇ ਆ ਪਰ ਅਸਲ 'ਚ 70 ਤੋਂ 74 ਸਾਲ ਦੀ ਉਮਰ ਦੀ ਕੈਟਾਗਰੀ ਦੇ ਵਿੱਚ ਇਹ ਜਿਹੜੇ ਫ੍ਰੈਜ਼ਨੋ ਦੇ ਨੌਜਵਾਨ ਇਹਨਾਂ ਨੇ ਜਿਹੜਾ ਆ ਉਹ ਮਾਰਕਾ ਮਾਰਿਆ ਆ। ਸੋ ਦੋਨਾਂ ਨੂੰ ਹੀ ਬਹੁਤ ਬਹੁਤ ਵਧਾਈਆਂ। ਕੱਲ ਨੂੰ ਹੋਰ ਵੀ ਜਿਹੜੀ ਆ ਪ੍ਰਵੀਨ ਜੀ ਉਹਨਾਂ ਦੀਆਂ ਹੋਣੀ ਆ ਮੁਕਾਬਲੇ ਜਿਹੜੇ ਹੋਣੇ ਆ ਟ੍ਰਿਪਲ ਜੰਪ ਤੇ ਹੋਰ ਵਗੈਰਾ। ਸੋ ਅਸੀਂ ਉਮੀਦ ਕਰਦੇ ਹਾਂ ਵੀ ਉਹਦੇ ਵਿੱਚ ਵੀ ਕੋਈ ਨਾ ਕੋਈ ਜਿਹੜਾ ਤਗਮਾ ਆ ਉਹ ਜਿੱਤ ਕੇ ਲੈ ਕੇ ਆਉਣਗੇ। ਸੋ ਨਾਰਥ ਸੈਂਟਰਲ ਕੈਰੇਬੀਅਨ ਮਾਸਟਰਸ ਐਥਲੈਟਿਕ ਚੈਂਪੀਅਨਸ਼ਿਪ 2025 ਮੈਕਸੀਕੋ ਸਿਟੀ ਮੈਕਸੀਕੋ ਦੇ ਵਿੱਚ ਗੁਰਬਖਸ਼ ਸਿੰਘ ਸਿੱਧੂ ਹੁਣਾਂ ਨੇ ਦੋ ਜਿਹੜੇ 골ਡ ਮੈਡਲ ਆ ਇੱਕ ਹੈਮਰ ਥਰੋ 'ਚ ਤੇ ਇੱਕ ਵੇਟ ਥਰੋ ਦੇ ਵਿੱਚ ਜਿੱਤਿਆ ਆ ਤੇ ਸੁਖਨੈਨ ਸਿੰਘ ਹੁਣਾਂ ਨੇ ਜਿਹੜਾ ਬ੍ਰੌਂਜ਼ ਮੈਡਲ ਆ ਉਹ ਲੌਂਗ ਜੰਪ ਦੇ ਵਿੱਚ ਜਿਹੜਾ ਉਹ ਜਿੱਤਿਆ ਆ। 70 ਤੋਂ 74 ਸਾਲ ਉਮਰ ਵਰਗ ਦੇ ਵਿੱਚ ਜਿਹੜਾ ਉਹ ਜਿੱਤਿਆ ਆ। ਸੋ ਬਹੁਤ ਬਹੁਤ ਇਹਨਾਂ ਨੂੰ ਜਿਹੜੀ ਆਪਾਂ ਵਧਾਈ ਦਿੰਦੇ ਆ ਤੇ ਇਹ ਇੱਕ ਵਧੀਆ ਚੀਜ਼ ਆ ਵੀ ਉਮਰ ਤੁਹਾਡੀ ਜਿਹੜਾ ਇੱਕ ਨੰਬਰ ਹੀ ਹੁੰਦਾ ਆ। ਅਜਿਹੇ ਜਦੋਂ ਆਪਾਂ ਮਾਰੇ ਹੋਏ ਦੇਖਦੇ ਆ ਤਾਂ ਇੱਥੋਂ ਇਹ ਵਾਕਿਆ ਹੀ ਚੀਜ਼ਾਂ ਜਿਹੜੀਆਂ ਉਹ ਪਤਾ ਜਿਹੜੀਆਂ ਉਹ ਲੱਗਦੀਆਂ ਆ। ਸੋ ਫ੍ਰੈਜ਼ਨੋ ਦੇ ਨਿਵਾਸੀਆਂ ਨੂੰ ਸਾਰਿਆਂ ਨੂੰ ਹੀ ਪੰਜਾਬੀਆਂ ਨੂੰ ਸਿੱਖਾਂ ਨੂੰ ਸਾਰਿਆਂ ਨੂੰ ਹੀ ਜਿਹੜਾ ਕੈਲੀਫੋਰਨੀਆ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ ਵੀ ਪੰਜਾਬੀ ਇੱਕ ਵਧੀਆ ਨਾਮ ਜਿਹੜਾ ਆ ਉਹ ਇਹਨਾਂ ਖੇਡਾਂ ਦੇ ਵਿੱਚ ਜਿਹੜਾ ਲਗਾਤਾਰ ਬਣਾ ਰਹੇ ਹੈਗੇ। ਬਲਕਿ ਉਹਨਾਂ ਤੋਂ ਸੇਧ ਵੀ ਲੈਣੀ ਚਾਹੀਦੀ ਸਾਨੂੰ। ਇਹੀ ਤਾਂ ਗੱਲ ਹੈ, ਦੱਸਣ ਦਾ ਮਤਲਬ ਹੀ ਇਹ ਆ। ਦੱਸਣ ਦਾ ਮਤਲਬ ਇਹ ਵੀ ਆਪਾਂ ਜਿਹੜਾ ਜ਼ਰੂਰ ਸਿੱਖੀਏ ਵੀ ਉਮਰ ਕੁਛ ਵੀ ਹੋਵੇ ਤੁਸੀਂ ਜੇ ਚਾਹੋ ਸਰੀਰਕ ਬਲ ਜਿਹੜਾ ਉਹ ਬਣਾ ਕੇ ਰੱਖੋ, ਤੰਦਰੁਸਤੀਆਂ ਜਿਹੜੀਆਂ ਉਹ ਰੱਖੋ ਤਾਂ ਫਿਰ ਜਿਹੜਾ ਉਹ ਵਧੀਆ ਏਦਾਂ ਮਾਰ ਸਕਦਾ। ਚੰਗੀ ਖੁਰਾਕ, ਚੰਗਾ ਵਿਚਾਰ ਤੁਹਾਡੀ ਸਿਹਤ ਨੂੰ ਵਧੀਆ ਚਾਰ ਚੰਨ ਲਾਉਂਦਾ। ਬਿਲਕੁਲ ਜੀ। ਤੇ ਜਾਂਦੇ ਜਾਂਦੇ ਆਪਾਂ ਹੁਣ ਮਾਰਕੀਟਸ ਦੇ ਵੱਲ ਨੂੰ ਪ੍ਰਵੀਨ ਜੀ ਹੋ ਚੱਲੀਏ ਤਾਂ ਅੱਜ ਡਾਓ ਜੋਨ ਦੇ ਵਿੱਚ ਵੀਕਐਂਡ ਤੋਂ ਪਹਿਲਾਂ 75 ਪੁਆਇੰਟਾਂ ਦਾ ਇਜ਼ਾਫਾ ਹੋਇਆ, 46,987 ਤੇ ਬੰਦ ਹੋਇਆ। S&P 8 ਪੁਆਇੰਟ ਵੱਧ ਕੇ 6700 ਤੇ 29 ਦੇ ਉੱਤੇ। ਨੈਸਡੈਕ 49 ਪੁਆਇੰਟ ਘਟ ਕੇ 23,000 ਤੇ
5 ਤੇ ਬੰਦ ਹੋਇਆ। ਸੋਨੇ ਦਾ ਭਾਅ $4008 ਪ੍ਰਤੀ ਆਉਂਸ, ਹੂੰ ਹੂੰ ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ, 10 ਈਅਰ ਯੀਲਡ 4.1%। ਜੀ ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,02,933 ਤੇ ਇਥੀਰੀਅਮ $3434 ਦੇ ਬਰਾਬਰ ਚੱਲ ਰਿਹਾ ਹੈ। ਜੀ ਇਸੇ ਤਰ੍ਹਾਂ ਜੇਕਰ ਆਪਾਂ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 41 ਸੈਂਟ ਦੇ ਬਰਾਬਰ, ਇੰਡੀਆ ਦੇ $88 ਤੇ 64 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ $282 ਤੇ 66 ਪੈਸਿਆਂ ਦੇ ਬਰਾਬਰ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ਼੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA।